पंजाबी जेड़े राह लंघदा हाय ओ पईयां अखां पढ़न बिस्मिल्लाह पंजाबी जेड़े राह लंघदा फिर पछताया इत्थे जिन्ने भी दिल लाया पहले हंसया फिर पछताया किन्नू खोल सुनाइए जेड़ा रोग शक ने हिलाया विच गांदा फिरदा लैके जोगी इक तारा रोग शक दा जाल पैड़ा हुंदा नहीं जे छुटकारा बचपन दे विच ਅਸੀਂ ਸਾਰੇ 7 ਮਾਸ਼ਾਅੱਲਾ ਭੈਣ ਭਰਾ ਹੁੰਦੇ ਸੀ ਤੇ ਮਾਂ ਸਾਡੇ ਚੁੱਲ੍ਹੇ ਤੇ ਰੋਟੀਆਂ ਪਕਾ ਰਹੀ ਹੁੰਦੀ ਸੀ ਜੱਚਾ ਵੇ ਮੇਲੋਰ ਦੀ ਪੰਜਾਬਣ ਮੇਰਾ ਤੇਰੇ ਨਾਲ ਹੀ ਜੱਚਾ ਮੈਂ ਸਭ ਨਾਲੋਂ ਸੋਹਣੀ ਐਟੀ ਕਿਉਂ ਨਾ ਰੱਖਾ ਜੀ ਸੱਜਣੋ ਤੇ ਮਿੱਤਰੋ ਤੇ ਬੇਲੀਓ ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਵੀਰ ਰਾਣਾ ਅਹਿਸਾਨ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ। ਅੱਜ ਸਾਡੇ ਨਾਲ ਇੱਕ ਸੈਲੇਬ੍ਰਿਟੀ ਜੁੜੀ ਆ, ਬਹੁਤ ਹੀ ਉਮਦਾ ਇਹਨਾਂ ਦਾ ਕੰਮ ਆ ਜੀ। ਰਾਈਟਰ ਨੇ, ਸ਼ਾਇਰ ਨੇ, ਪੋਇਟ ਨੇ ਔਰ ਸਿੰਗਰ ਵੀ ਨੇ। ਆਪਣੀ ਸ਼ਾਇਰੀ ਹੀ ਆਪਣਾ ਸਿੰਗਰ ਬਣੇ ਆਪਣੀ ਸ਼ਾਇਰੀ ਤੋਂ। ਇਹਨਾਂ ਨਾਲ ਗੱਲਬਾਤ ਕਰਾਨੇ ਆ ਤੁਹਾਡੀ ਤੇ ਆਓ। ਅਸਲਾਮ ਵਾਲੇਕੁਮ ਜੀ। वालेकुम अस्सलाम जी। अच्छा की नाम जी ਤੁਹਾਡਾ? मेरा नाम जाहिदा जबीन राव है। अच्छा ज़्यादा जबीन। कित्थों तल्लक है ਤੁਹਾਡਾ, ਕਿਹੜੇ ਸ਼ਹਿਰ ਤੋਂ? मैं बेसिकली लाहौर से हूँ, लेकिन मेरा मेन जो है पाकपतन से बिलोंग करती है मेरी राव फैमिली। पंजाबी आती है ना ਤੁਹਾਨੂੰ? हाँ जी पंजाबी च इंटरव्यू करते हैं। पंजाबी पंजाबी च करते जी पंजाबी। अच्छा ਤੁਸੀਂ शायरी भी करते हो? जी जी शायरी भी करनी है। मैं 3 ज़बानां उर्दू, पंजाबी ते सराइकी माशाअल्लाह क्या बात है। कोई ते अफसाना निगारी मेरी उर्दू च है। अफसाना निगारी उर्दू च? जी बिल्कुल। ठीक है जी। ते सिंगिंग ਜਿਹੜੀ ਕਰਦੇ ਹੋ ਆਪਣੀ ਸ਼ਾਇਰੀ ਦੀ ਹੀ ਕਰਦੇ ਹੋ जी ਜਾਂ ਬਕਾਇਦਾ? सिंगिंग नहीं करती मैं, तरन्नुम नाल अपनी शायरी पढ़नी है। हाँ जी ठीक हो गया। सॉरी कोई भूल जाने अपना शेर सुनाना चाहो ते? जी बिल्कुल, मैं अपना शेर सुनावांगी ते ਇੱਥੇ ਸ਼ਰਤ ਹੈ ਪੰਜਾਬੀ ਚ ਸੁਣਾਣਾ ਹੈ जी पंजाबी ਤੇ सुना। ਮੈਂ ਤੇ ਤਰਨਮ ਨਾਲ ਪੜ੍ਹਨੀ ਆਪਣਾ ਪੰਜਾਬੀ ਜੇ पंजाबी तरन्नुम ना पढ़ते हो? कोई मसला ਗੀਤ ਇੱਕ ਲਿਖਿਆ ਹੈ ਉਹਦਾ ਥੋੜਾ जी ਜਿਹਾ। जी जी इरशाद। ਇੱਥੇ ਜਿੰਨੇ ਵੀ ਦਿਲ ਲਾਇਆ ਪਹਿਲੇ ਹੱਸਿਆ ਫਿਰ ਪਛਤਾਇਆ ਇੱਥੇ ਜਿੰਨੇ ਵੀ ਦਿਲ ਲਾਇਆ ਪਹਿਲੇ ਹੱਸਿਆ ਫਿਰ ਪਛਤਾਇਆ ਕਿੰਨੂੰ ਖੋਲ ਸੁਣਾਈਏ ਜਿਹੜਾ ਰੋਗ ਸ਼ਕ ਨੇ ਹਿਲਾਇਆ ਇੱਥੇ ਜਿੰਨੇ ਵੀ ਦਿਲ ਲਾਇਆ ਪਹਿਲੇ ਹੱਸਿਆ ਫਿਰ ਪਛਤਾਇਆ ਹੁੰਦਾ ਫਿਰਦਾ ਲੈ ਕੇ ਜੋਗੀ ਇੱਕ ਤਾਰਾ ਰੋਗ ਸ਼ਕ ਦਾ ਜਾਲ ਪੈੜਾ ਹੁੰਦਾ ਨਹੀਂ ਜੇ छुटकारा क्या बात क्या बात। ਹੋ ਗਲੀਆਂ ਦੇ ਵਿੱਚ ਗਾਉਂਦਾ ਫਿਰਦਾ ਲੈ ਕੇ ਜੋਗੀ ਇੱਕ ਤਾਰਾ ਰੋਗ ਇਸ਼ਕ ਦਾ ਜਾਲ ਪੈੜਾ ਹੁੰਦਾ ਨਹੀਂ ਜੇ ਛੁਟਕਾਰਾ ਉਹ ਜਿੰਦੜੀ ਰੋਲੀ ਚੈਨ ਨਾ ਮਿਲਿਆ ਰੋਂਦਾ ਲੇਖਾ ਹਰਾ ਇੱਥੇ ਜਿੰਨੇ ਵੀ ਦਿਲ ਲਾਇਆ ਪਹਿਲੇ ਹੱਸਿਆ ਫਿਰ ਪਛਤਾਇਆ। ਵਾਹ ਜੀ ਵਾਹ, ਕੀ ਬਾਤ ਆ, ਬਹੁਤ ਸ਼ੁਕਰੀਆ ਜੀ। ਲਓ ਜੀ, ਅਸੀਂ ਵੀ ਪੰਜਾਬੀ ਦੇ ਵਿੱਚ ਚੁੱਕੇ ਮਾੜੀ ਚੰਗੀ ਸ਼ਾਇਰੀ ਕਰ ਲਈਦੀ ਆ। ਹੁਣ ਆਪਣੀ ਭੈਣ ਵਾਸਤੇ ਮੈਂ ਇੱਕ ਰੁਬਾਈ ਜ਼ਰੂਰ ਸੁਣਾਣੀ ਆਪਣੀ ਲਿਖੀ ਹੋਈ। ਉਹ ਅਰਜ਼ ਕੀਤਾ ਜੀ ਕਿ ਅੱਖ ਮਟਕਾ ਕਰ ਬੈਠੇ ਆ ਦਿਲ ਨਾਲ ਧੱਕਾ ਕਰ ਬੈਠੇ ਆ ਅੱਖ ਮਟਕਾ ਕਰ ਬੈਠੇ ਆ ਦਿਲ ਨਾਲ ਧੱਕਾ ਕਰ ਬੈਠੇ ਆ ਹੌਲੀ ਹੌਲੀ ਤੇਰੇ ਮੁਖ ਨੂੰ ਆਪਣਾ ਮੱਕਾ ਕਰ ਬੈਠੇ ਆ ਆਪਣਾ ਮੱਕਾ ਕਰ। ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਦੇਵੇ ਛੱਲਾ ਚੀਚੀ ਉਹ ਪਾਇਆ ਓਏ ਧੀਆਂ ਤਨ ਜੇ ਉਹ ਛੱਲਾ ਇੱਕੋ ਕਮਾਈ ਉਹ ਛੱਲਾ ਇੱਕੋ ਕਮਾਈ ਛੱਲਾ ਇੱਕੋ
ਕਮਾਈ ਜਿਉਣ ਪੈਣਾ ਤੇ ਭਾਈ ਓਏ ਜਿਉਣ ਪੈਣਾ ਤੇ ਭਾਈ ਅੱਲਾ ਮੁੱਕੇ ਜੁਦਾਈ ਓਏ ਪਰਦੇਸ ਦੁਹਾਈ ਗੱਲ ਸੁਣ ਛੱਲਿਆ ਉਹ ਕਾਵਾਂ ਪੁੱਤਰਾਂ ਵਾਂਗ ਨਦਾਰਾ ਉਹ ਛੱਲਾ ਤੇਰਾ ਜ਼ਬਰਾਂ ਉਹ ਛੱਲਾ ਤੇਰਾ ਜ਼ਬਰਾਂ ਛੱਲਾ ਤੇਰਾ ਜ਼ਬਰਾਂ ਓਏ ਜਿਉਂਦੇ ਲੈਂਦੇ ਨਾ ਖਬਰਾਂ ਓਏ ਜਿਉਂਦੇ ਲੈਂਦੇ ਨਾ ਖਬਰਾਂ ਮੋਇਆ ਮਲੀਆਂ ਨੇ ਕਬਰਾਂ ਗੱਲ ਸੁਣ ਛੱਲਿਆ ਉਹ ਭਾਵੇ ਬੁਰਾ ਵੇਲਾ ਫੇਰ ਜਮਦੇ ਪੰਜਾਬੀ ਜਿਹੜੇ ਰਾਹ ਲੰਘਦਾ ਪੰਜਾਬੀ ਜਿਹੜੇ ਰਾਹ ਲੰਘਦਾ ਹਾਏ ਓ ਪਈਆਂ ਅੱਖਾਂ ਪੜਨ ਬਿਸਮਿਲ੍ਲਾ ਪੰਜਾਬੀ ਜਿਹੜੇ ਰਾਹ ਲੰਘਦਾ ਬਹੁਤ ਬਹੁਤ ਸ਼ੁਕਰੀਆ ਰੱਬ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਤੀਸਰੀ ਕਾਨਫਰੰਸ ਹੈ ਪੰਜਾਬੀ ਦੀ, ਉਹਦੇ ਤੇ ਪੜਿਆ ਲਾਹੌਰ। ਔਰ ਇੱਥੇ ਇੱਕ ਪੰਜਾਬੀਆਂ ਦੀ ਗੱਲ ਤੇ ਸਾਰੇ ਕਰਦੇ ਸੀ, ਪੰਜਾਬਣ ਦੀ ਕੋਈ ਨਹੀਂ ਸੀ ਕਰਦਾ। ਇੱਕ ਪੰਜਾਬਣ ਭੈਣ ਨਜ਼ਰ ਆਈ ਆ, ਮੈਂ ਕਿਹਾ ਇਹ ਤਾਂ ਬਹੁਤ ਅੱਛਾ ਮੌਕਾ ਹੈ ਭੈਣ ਦੇ ਨਾਲ ਗੱਲਬਾਤ ਕਰਨ ਦਾ। ਆਓ ਤੁਹਾਡੀ ਗੱਲਬਾਤ ਕਰਾਉਂਦੇ ਆ। ਨਾਮ ਇਹਨਾਂ ਦਾ ਜੀ ਨਬੀਲਾ ਆਮਰ ਐਡਵੋਕੇਟ। ਇਹਨਾਂ ਦਾ ਜਿਹੜਾ ਹੈਗਾ ਕੰਮਕਾਰ ਤੇ ਬੜਾ ਜ਼ਬਰਦਸਤ ਹੈਗਾ ਆ। ਐਡਵੋਕੇਟ ਤੁਹਾਨੂੰ ਪਤਾ ਵਕੀਲ ਜਿਹੜੇ ਹੁੰਦੇ ਆ ਤੁਹਾਨੂੰ ਪਤਾ ਹੀ ਹੁੰਦਾ ਆ, ਲੇਕਿਨ ਇਹਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਲਹਿਰ ਨਜ਼ਰ ਆ ਰਹੀ ਆ, ਪੰਜਾਬੀ ਦੀ, ਪੰਜਾਬਣ ਦੀ, ਉਹ ਬੜੀ ਜ਼ਬਰਦਸਤ ਆ। ਉਹਨੇ ਬੜੀ ਅਟਰੈਕਸ਼ਨ ਦਿੱਤੀ ਆ। ਆਓ ਅੱਜ ਗੱਲ ਕਰਦੇ ਹਾਂ। अस्सलाम वालेकुम। ਵਾਲੇਕੁਮ ਅਸਲਾਮ। ਅੱਛਾ ਜੀ, ਸਭ ਤੋਂ ਪਹਿਲਾਂ ਤੇ ਦੱਸੋ ਕਿ ਗੈਟਅਪ ਬਹੁਤ ਅੱਛਾ ਬਣਾਇਆ ਤੁਸੀਂ, ਪੰਜਾਬੀ ਕਾਨਫਰੰਸ ਤੇ ਆਏ, ਲੱਗਦੇ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹੋ ਤੁਸੀਂ। ਹਾਂਜੀ ਬਹੁਤ ਪਿਆਰ ਕਰਨੇ। ਅਸਲ 'ਚ ਨਾ ਸੁਬਹ ਮੇਰੇ ਕੇਸਿਸ ਲੱਗੇ ਸੀ, ਸਭ ਤੋਂ ਪਹਿਲਾਂ ਮੈਂ ਕੋਰਟ ਪੇਸ਼ ਹੋਣਾ ਸੀ, ਉਹਦੀ ਵਜ੍ਹਾ ਤੋਂ ਮੈਂ ਫਿਰ ਕੋਰਟ 'ਚ ਵੀ ਪਾ ਲਿਆ ਤੇ ਫਿਰ ਮੈਂ ਕਿਹਾ ਕਿ ਇੱਥੇ ਮੈਂ ਆਣਾ ਤੇ ਮੈਂ ਜ਼ਰਾ ਆਪਣੀ ਥੋੜੀ ਜਿਹੀ ਵੀ ਤਿਆਰੀ ਕਰ ਲਈ। ਇਹ ਪੰਜਾਬੀਅਤ ਦੀ ਜਿਹੜੀ ਝਲਕ ਹੈ ਇਹਦੇ ਬਾਰੇ ਸਾਨੂੰ ਦੱਸੋ ਕਿ ਇਹ ਸਪੈਸ਼ਲ ਜੋ ਲੈ ਕੇ ਆਏ ਆ, ਤੁਹਾਡੇ ਕੋਲ ਮਾਈਂਡ 'ਚ ਸੀਗਾ, ਜ਼ਿਹਨ 'ਚ ਵੀ ਇਹ ਲਿਜਾਣਾ ਚਾਹੀਦਾ, ਕੀ ਵਜ੍ਹਾ ਇਹਦੇ ਲਿਆਉਣ ਦੀ? ਦੇਖੋ ਬਚਪਨ ਦੇ ਵਿੱਚ ਅਸੀਂ ਸਾਰੇ 7 ਮਾਸ਼ਾਅੱਲਾ ਭੈਣ ਭਰਾ ਹੁੰਦੇ ਸੀ ਜੀ। ਤੇ ਮਾਂ ਸਾਡੇ ਚੁੱਲ੍ਹੇ ਤੇ ਰੋਟੀਆਂ ਪਕਾ ਰਹੀ ਹੁੰਦੀ ਕਿਆ ਬਾਤ ਸੀ, ਠੀਕ ਹੈ। ਤੇ ਅਸੀਂ ਸਾਰੇ ਚਾਬੀਆਂ ਲੈ ਗਏ ਆਪਣੀਆਂ ਨਾ, ਸਾਡੇ ਤੇ ਛੋਟੀਆਂ ਚੌਂਕੀਆਂ ਹੁੰਦੀਆਂ ਸੀ ਉਸ ਜ਼ਮਾਨੇ 'ਚ। ਹਾਂਜੀ। ਸਾਰੇ ਅਸੀਂ ਸੱਤੇ ਭੈਣ ਭਰਾ ਆਪਣੀ ਮਾਂ ਦੇ ਆਲੇ ਦੁਆਲੇ ਬੈਠੇ ਹੁੰਦੇ ਸਾਂ ਕਿ ਵਾਰੀ ਵਾਰੀ ਰੋਟੀ ਮਿਲੇਗੀ ਤੇ ਅਸੀਂ ਖਾਣੀ ਹੈਗੀ ਚਾਵੇ 'ਚ ਰੱਖ ਕੇ, ਠੀਕ ਹੈ। ਤੇ ਇਹ ਹੁੰਦਾ ਸੀ ਕਿ ਜਦੋਂ ਰੋਟੀਆਂ ਪਟਾਰੀ ਜਿਹੜੀ ਹੁੰਦੀ ਸੀ ਅਸਲੀ ਹੁੰਦੀ ਸੀ ਕਿ ਰੋਟੀਆਂ ਅਗਰ ਉਸ ਟਾਈਮ ਤੁਸੀਂ ਨਹੀਂ ਖਾਣੀਆਂ ਤੇ ਪਕਾ ਕੇ ਦੇ ਵਿੱਚ ਰੱਖ ਦਿਓ, ਔਰ ਉਹ ਇਹਦੇ 'ਚ ਗਰਮ ਰਹਿੰਦੀਆਂ। ਹਾਂਜੀ ਗਰਮ ਰਹਿੰਦੀਆਂ ਸੀ। ਪੰਜਾਬੀ ਆਪ ਵੀ ਬੜੇ ਗਰਮ ਨੇ ਤੇ ਰੋਟੀ ਵੀ ਗਰਮ ਹੀ ਖਾਂਦੇ ਸੀ, ਸਾਲਣ ਵੀ ਗਰਮ ਖਾਂਦੇ ਹੁੰਦੇ ਸੀਗੇ ਤੇ ਬਹੁਤ ਅੱਛੀ ਗੱਲ। ਅੱਛਾ, ਕੀ ਖਿਆਲ ਆ ਕਿ ਅਸੀਂ ਪਿਛਲੀ ਸਕਾਫਤ ਆਪਣੀ ਭੁੱਲਦੇ ਜਾਂਦੇ ਆ ਤੇ ਇਹ ਚੀਜ਼ ਵੀ ਉਹੀ ਯਾਦ ਕਰਾ ਰਹੀ ਆ ਨਾ। ਅੱਛਾ, ਅਗਰ ਪੰਜਾਬੀ ਬੋਲੀ ਨਾਫਜ਼ ਕੀਤੀ ਜਾਵੇ ਸਕੂਲਾਂ ਦੇ ਵਿੱਚ, ਮੇਰਾ ਇੱਕ ਸਵਾਲ ਹੁੰਦਾ ਆਮ ਕਿ ਸਾਡੇ ਬੱਚੇ, ਅਸੀਂ ਮੁਸਲਮਾਨ ਅਰਬੀ ਵੀ ਪੜ੍ਹਨੀ ਆ ਇੱਕ ਜ਼ਬਾਨ, ਨੰਬਰ 2 ਉਰਦੂ ਸਾਡੀ ਸਰਕਾਰੀ ਜ਼ਬਾਨ ਉਹ ਵੀ ਪੜ੍ਹਨੀ ਆ, 2 ਇੰਟਰਨੈਸ਼ਨਲੀ ਅਗਰ ਕਿਸੇ ਨੂੰ ਅਸੀਂ ਮਿਲਣਾ ਉਹਦੇ ਲਈ ਸਾਨੂੰ ਇੰਗਲਿਸ਼। ਅਗਰ ਹੁਣ ਪੰਜਾਬੀ ਆ ਗਈ, ਕੀ ਖਿਆਲ ਹੈ ਬਰਡਨ ਨਹੀਂ ਹੋ ਜਾਏਗਾ ਜਾਂ ਇਹ ਹੋਣੀ ਚਾਹੀਦੀ ਹੈ? ਦੇਖੋ ਮੇਰੀ ਗੱਲ ਸੁਣੋ, ਤੁਸੀਂ ਦੇਖੋਗੇ ਕਿ ਤਿੰਨਾਂ ਸੂਬਿਆਂ ਦੇ ਵਿੱਚ ਆਲਰੇਡੀ ਉਹਨਾਂ ਦੀ ਮਾਦਰੀ ਲੈਂਗੁਏਜ ਪੜ੍ਹਾਈ ਜਾ ਰਹੀ ਹੈ। ਜੀ ਜੀ ਬਿਲਕੁਲ, ਠੀਕ ਹੈ, ਬਿਲਕੁਲ ਬਿਲਕੁਲ। ਤੇ ਕੀ ਸਾਡੀ ਜ਼ਬਾਨ ਦਾ ਭਾਰ ਪੈਂਦਾ ਕਿਸੇ ਨੂੰ? ਠੀਕ ਹੋ ਗਿਆ, ਬਿਲਕੁਲ। ਸਾਡੀ ਵੀ ਹੋਣੀ ਚਾਹੀਦੀ, ਸਾਡੀ ਵੀ ਜ਼ਬਾਨ ਜਿਹੜੀ ਨਾਫਜ਼ ਹੋਣੀ ਚਾਹੀਦੀ। ਤੁਸੀਂ ਬਾਕੀ ਤੁਹਾਨੂੰ ਅਗਰ ਚੀਜ਼ਾਂ ਸਮਝ ਨਹੀਂ ਆਉਂਦੀ, ਬਾਕੀ ਤਿੰਨੇ ਸੂਬਾਂ ਲਈ ਵੇਖ ਲਓ, ਉਧਰ ਤੱਕ ਲਵੋ, ਉਹ ਕਿਸ ਤਰੀਕੇ ਦੇ ਨਾਲ ਸਾਰਾ ਚੀਜ਼ਾਂ ਮੈਨੇਜ ਕਰਦੇ ਨੇ, ਤੁਸੀਂ ਵੀ ਕਰ ਲਵੋ ਕਿ ਐਡਾ ਔਖਾ ਕੰਮ ਨਹੀਂ ਹੈਗਾ। ਯਾਨੀ ਤੁਹਾਡਾ ਇਹ ਇਸ ਰਾਹੀਂ ਸੱਦਾ ਹੈ ਸਰਕਾਰ ਨੂੰ ਵੀ ਇਹ ਜ਼ੁਬਾਨ ਖਾਲੀ ਕਾਨਫਰੰਸਾਂ ਕਰਨਾ ਨਹੀਂ ਗੱਲ ਬਣਨੀ, ਇਹ ਜ਼ੁਬਾਨ ਲਾਗੂ ਨਾਫਜ਼ ਕਰੋ, ਸਕੂਲਾਂ 'ਚ ਪੜਾਓ, ਸਕੂਲਾਂ 'ਚ ਬੋਲੋ। ਸਾਡੇ ਬੱਚੇ ਸਕੂਲਾਂ 'ਚ ਬੋਲਣ ਦੇ ਟੀਚਰਾਂ ਉਹਨਾਂ ਨੂੰ ਡਾਂਟਦੀਆਂ, ਟੱਪੜਦੀਆਂ, ਕਹਿੰਦੀਆਂ ਜੋ ਤੁਸੀਂ ਪੰਜਾਬੀ ਕਿਉਂ ਬੋਲ ਰਹੇ ਹੋ। ਉਹਨਾਂ ਨੂੰ ਕੰਪਲੈਕਸ ਦਾ ਸ਼ਿਕਾਰ ਕੀਤਾ ਜਾਂਦਾ ਹੈ। ਜਦੋਂ ਤੁਸੀਂ ਨਾਫਜ਼ ਕਰ ਦੋਗੇ ਨਾ ਤੇ ਫਿਰ ਇਹ ਰੋਲਾ ਮੁੱਕ ਜਾਏਗਾ। ਹੁਣ ਦੇਖੋ ਮੈਂ ਐਡੇ ਕੌਨਫੀਡੈਂਟਲੀ ਕਿਉਂ ਆ, ਕਿਉਂਕਿ ਮੇਰੇ ਘਰ ਦੇ ਵਿੱਚ ਮਾਸ਼ਾਅੱਲਾ ਅੱਛਾ ਖਾਸਾ ਖਾਂਦਾ ਪੀਂਦਾ ਮੇਰਾ ਘਰਾਨਾ ਸੀ, ਪੜ੍ਹਿਆ ਲਿਖਿਆ ਘਰਾਨਾ ਸੀ, ਜਿਹਦਾ ਲਿਟਰੇਚਰ ਨਾਲ, ਅਦਬ ਦੇ ਨਾਲ ਤਲਕ ਸੀ, ਲੈਣਾ ਦੇਣਾ ਸੀ। ਉਹ ਅਸੀਂ ਚੋਰੀ ਚੋਰੀ ਕਿਤਾਬਾਂ 'ਚ ਕੱਢ ਕੇ ਨਾ ਘਰ ਵਾਲਿਆਂ ਤੇ ਚੋਰੀ ਕੱਢ ਕੇ ਪੜ੍ਹਦੇ ਵੀ ਸਾਂ। ਇੱਕ ਦੋ ਦਾ ਡਾਂਟ ਵੀ ਪਈ ਜਦੋਂ ਪੇਪਰ ਸੀ ਤੇ ਮੈਂ ਪੜ੍ਹਦੀ ਵੀ ਸੀ ਤੇ ਮੇਰੇ ਵੱਡੇ ਵੀਰ ਕਹਿੰਦਾ ਇਹ ਸਵੇਰੇ ਦਾ ਇੰਗਲਿਸ਼ ਦਾ ਪੇਪਰ ਹੈ ਤੇ ਇਹ ਫੜ ਕੇ ਕਿਤਾਬ ਇਹ ਬੈਠੀ ਹੋਈ ਹੈ ਤੇ ਇਹਨੇ ਨਹੀਂ ਪਾਸ ਹੋਣਾ। ਲੇਕਿਨ ਬਹਰਹਾਲ ਦੇਖੋ ਸਾਡੀ ਇੱਕ ਜਰਨੀ ਹੈ, ਇੱਕ ਮਿਹਨਤ ਕੀਤੀ ਹੈ, ਮਿਹਨਤਾਂ ਜਿਹੜੀਆਂ ਕਿਤੇ ਨਾ ਕਿਤੇ ਤੁਹਾਨੂੰ ਪਹੁੰਚਾ ਦਿੰਦੀਆਂ। ਅਸੀਂ ਫਿਰ ਵਕਾਲਤ ਵੀ ਕੀਤੀ, ਫਿਰ ਇੱਥੋਂ ਤੱਕ ਵੀ ਆਏ, ਲੇਕਿਨ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਆਪਣਾ ਤਲਕ ਨਹੀਂ ਮੁਕਾਇਆ, ਅਸੀਂ ਜੋੜ ਕੇ ਰੱਖਿਆ। ਅਸੀਂ ਜੱਜਾਂ ਨਾਲ ਵੀ ਪੰਜਾਬੀ ਬੋਲੀ ਦੀ, ਅਸੀਂ ਉੱਥੇ ਸਾਰੀ ਕਮਿਊਨਿਟੀ 'ਚ ਪੰਜਾਬੀ ਬੋਲੀ ਦੀ ਹੈ।
ਇੱਕ ਕਿਆ ਬਾਤ। ਉਰਦੂ ਰਾਬਤੇ ਦੀ ਜ਼ਬਾਨ ਹੈ, ਜਿਨ੍ਹਾਂ ਨੂੰ ਨਹੀਂ ਆਉਂਦੀ ਸੀ ਉਹਨਾਂ ਨਾਲ ਉਰਦੂ ਵੀ ਬੋਲ ਲੈਂਦੇ ਬੋਲ ਲੈਂਦੇ ਹਾਂ, ਅਸੀਂ ਇੰਗਲਿਸ਼ ਵੀ ਬੋਲ ਲੈਂਦੇ ਹਾਂ, ਕੋਈ ਅਸੀਂ ਇਹ ਨਹੀਂ ਆਖਦੇ ਕਿ ਅਸੀਂ ਦੂਜੀਆਂ ਜ਼ਬਾਨਾਂ, ਬਲਕਿ ਮੈਨੂੰ ਤਾਂ ਦੂਜੀਆਂ ਜ਼ਬਾਨਾਂ ਸਿੱਖਣ ਦਾ ਵੀ ਸ਼ੌਕ ਹੈਗਾ ਜੀ, ਬਹੁਤ ਤੇ ਉਹ ਅੱਛੀ ਵੀ ਗੱਲ। ਸਿੱਖਣੀਆਂ ਚਾਹੀਦੀਆਂ। ਜੀ ਜੀ, ਮੈਂ ਅਗਲਾ ਸਵਾਲ ਇਹ ਆ ਵੀ ਪੰਜਾਬੀ ਹੋਵੇ, ਪੰਜਾਬਣ ਹੋਵੇ ਤੇ ਸ਼ੇਰੋ ਸ਼ਾਇਰੀ ਨਾ ਹੋਵੇ, ਇਹ ਗੱਲ ਸਮਝ ਨਹੀਂ ਆਉਂਦੀ ਹਕੀਕਤ ਆ। ਔਰ ਮੈਨੂੰ ਲੱਗਦਾ ਕਿ ਤੁਹਾਡੇ ਵਿੱਚ ਕੋਈ ਸ਼ਾਇਰ ਬੈਠਾ ਹੈ, ਹਾਂ ਤੁਹਾਡੀ ਗੱਲਬਾਤ ਤੋਂ ਲੱਗਦਾ। ਹਾਂ, ਮਾੜਾ ਮੋਟਾ ਔਰ ਲਿਖ ਉਸ ਲਈਦਾ, ਸ਼ਾਇਰ ਲਿਖ ਨਾਲ ਲਈਦਾ। ਉਹ ਸ਼ਾਇਰ ਨਾਲ ਸਰ ਥੋੜਾ ਜਿਹਾ ਸਾਡਾ ਵੀ ਤਾਰਫ ਕਰਾਇਆ ਜਾਵੇ ਤੇ ਸ਼ਾਇਰੀ ਅਗਰ ਹੋ ਸਕੇ ਤਾਂ ਕੋਈ ਪੇਸ਼ ਕਰੋ, ਬਹੁਤ ਮਿਹਰਬਾਨੀ। ਇਸ ਟਾਈਮ ਮੈਨੂੰ ਨਾ ਯਾਦ ਤੇ ਉਹ ਹੀ ਪੰਜਾਬਣ, ਯਾਰ ਠੀਕ ਆ। ਇਹ ਪੰਜਾਬਣ ਦੇ ਉੱਤੇ ਮੈਂ ਲਿਖਿਆ ਤੇ ਮੇਰੇ ਦੋਸਤਾਂ ਨੂੰ ਨਾ ਬਹੁਤ ਪਸੰਦ ਆ। ਮੈਂ ਕਿਤੇ ਗਈ ਤੇ ਮੈਂ ਕਿਹਾ ਯਾਰ ਮੈਂ ਇੱਕ ਨਾ ਲਿਖਿਆ ਕੁਝ, ਲੇਕਿਨ ਮੈਨੂੰ ਹੀ ਨਹੀਂ ਪਤਾ ਮੈਂ ਕੀ ਲਿਖ ਲਿਆ, ਲੇਕਿਨ ਮੈਂ ਸੁਣਾਉਂਦੀ ਠੀਕ ਆ। ਆਓ ਸੁਣਾਓ। ਵੇ ਮੈਂ ਲਾਹੌਰ ਦੀ ਪੰਜਾਬਣ ਮੇਰਾ ਤੇਰੇ ਨਾਲ ਹੀ ਜੱਚਾ, ਵੇ ਮੈਂ ਲਾਹੌਰ ਦੀ ਪੰਜਾਬਣ ਮੇਰਾ ਤੇਰੇ ਨਾਲ ਹੀ ਜੱਚਾ, ਵੇ ਮੈਂ ਸਭ ਨਾਲੋਂ ਸੋਹਣੀ ਐਟੀਟਿਊਡ ਕਿਉਂ ਨਾ ਰੱਖਾਂ, ਕਿਆ ਬਾਤ, ਵੇ ਮੈਂ ਲਾਹੌਰ ਦੀ ਪੰਜਾਬਣ ਮੇਰਾ ਤੇਰੇ ਨਾਲ ਹੀ ਜੱਚਾ, ਵਾਹ ਵਾਹ, ਤੇਰੇ ਅੱਗੇ ਪਿੱਛੇ ਘੁੰਮਦੀਆਂ ਹੋਣਗੀਆਂ ਵੇ ਲੱਖਾਂ, ਵਾਹ। ਤੇਰੇ ਅੱਗੇ ਪਿੱਛੇ ਘੁੰਮਦੀਆਂ ਹੋਣਗੀਆਂ ਵੇ ਲੱਖਾਂ, ਜੇ ਤੂੰ ਰੂਡਨੈਸ ਵਿਖਾਵੇਂ ਮੈਂ ਤਾਂ ਮੁੜ ਕੇ ਨਾ ਕਿਆ ਤੱਕਾਂ, ਬਾਤ, ਜੇ ਕਿਆ ਤੂੰ ਬਾਤ। ਆਕੜ ਵਿਖਾਵੇਂ ਤੇਰੇ ਕੋਲੋਂ ਦੀ ਨਾ ਲੰਘਾਂ, ਵਾਹ, ਵੇ ਵਾਹ। ਮੈਂ ਲਾਹੌਰ ਦੀ ਪੰਜਾਬਣ ਮੇਰਾ ਤੇਰੇ ਨਾਲ ਹੀ ਜੱਚਾ। ਵਾਹ ਜੀ ਵਾਹ, ਕੀ ਬਾਤ ਹੈ, ਜ਼ਬਰਦਸਤ, ਬਹੁਤ ਖੂਬਸੂਰਤ, ਬਹੁਤ ਅੱਛਾ। ਤੁਹਾਡੇ ਬੇਟੇ ਦੀ ਸਾਲਗਿਰਾ ਆ ਰਹੀ ਹੈ, ਉਹਦੇ ਲਈ ਤੁਹਾਨੂੰ ਵਧਾਈਆਂ ਹੋਣ, ਢੇਰ ਸਾਰੀਆਂ ਵਧਾਈਆਂ ਹੋਣ। ਮਾਲਕ ਤੁਹਾਨੂੰ ਖੁਸ਼ ਰੱਖੇ, ਤੁਹਾਡੇ ਆਲ ਔਲਾਦ ਨੂੰ ਖੁਸ਼ ਰੱਖੇ, ਔਰ ਜਿਹੜਾ ਤੁਸੀਂ ਪੰਜਾਬੀ ਦੇ ਵਾਸਤੇ ਇਹ ਵਾਧੇ ਵਾਸਤੇ ਕਰ ਰਹੇ ਹੋ ਸਟਰਗਲ, ਮਾਲਕ ਇਹਨੂੰ ਕਾਮਯਾਬ ਕਰੇ। ਬਹੁਤ ਸ਼ੁਕਰੀਆ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਥੈਂਕ ਯੂ ਵੈਰੀ ਮਚ। ਉਹ ਮੇਰੀ ਵੱਖਰੀ